ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਰੋਂ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਊਬ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨ ਅੰਦੋਲਨ ਤੋਂ। ਹਾਈ ਕੋਰਟ ਨੇ ਕਹਿੰਦੇ ਕਾਫੀ ਸਖਤੀ ਦਿਖਾਈ ਹੈ ਜੀ। ਦੇਖੋ, ਦੋ ਅੱਜ ਦੀਆਂ ਅਹਿਮ ਸੁਣਵਾਈਆਂ ਜੇ ਆਪਾਂ ਵੇਖੀਏ ਤਾਂ ਇੱਕ ਸੁਪਰੀਮ ਕੋਰਟ ਦੀ ਸੀ, ਇੱਕ ਹਾਈ ਕੋਰਟ ਦੀ ਸੀਗੀ। ਦੋਨੇ ਹੀ ਬਹੁਤ ਦਿਲ ਖਿੱਚਵੀਆਂ ਸੀਗੀਆਂ। ਹਾਈ ਕੋਰਟ ਨੇ ਜਿਹੜੀ ਗੱਲ ਕਹੀ ਆ, ਕਿਉਂਕਿ ਉੱਥੇ ਦੇਖੋ ਹਰਿਆਣਾ ਵੀ ਸ਼ਾਮਲ ਸੀਗਾ। ਜ਼ਾਰਾ ਜੀ ਗੱਲ ਹੈ ਨਾ ਕਿ ਹਰਿਆਣਾ ਵੀ ਉੱਥੇ ਪਾਰਟੀ ਆ ਤੇ ਉਹ ਜੋ ਕਾਰਵਾਈ ਚੱਲੀ ਆ ਉਹਦੇ ਵਿੱਚ ਜੋ ਇਹਨਾਂ ਨੇ ਆਪਣੀ ਆਬਜ਼ਰਵੇਸ਼ਨ ਦਿੱਤੀ ਆ ਹਾਈ ਕੋਰਟ ਵਾਲਿਆਂ ਨੇ, ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਜਾਂਦੇ ਜੇ, ਇਹ ਹਾਈਵੇ ਤੇ ਮੋਟਰ ਵਹੀਕਲ ਐਕਟ ਦੇ ਅਨੁਸਾਰ ਨਹੀਂ ਲਿਜਾ ਸਕਦੇ ਤੁਸੀਂ। ਜੇ ਤੁਸੀਂ ਦਿੱਲੀ ਧਰਨਾ ਲਾਉਣਾ ਹੈ, ਤੁਸੀਂ ਆਪਣੇ ਹੋਰ ਸਾਧਨਾਂ ਤੇ ਲਾਓ, ਮਤਲਬ ਕਿ ਇਹ ਉਸ ਐਕਟ ਦਾ ਉਲੰਘਣ ਹੈ। ਤੇ ਹਾਲਾਂਕਿ ਹਾਈ ਕੋਰਟ ਨੇ ਬਾਰਡਰ ਬੰਦ ਕਰਕੇ ਕਿਸਾਨਾਂ ਨੂੰ ਜੋ ਰੋਕਿਆ ਗਿਆ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹਾਈ ਕੋਰਟ ਨੇ। ਮਤਲਬ ਕਿ ਇਹ ਇੱਕ ਸੱਜਣ ਹੀ ਗਏ ਸਨ, ਅਦਰਪੁਰਸ਼ ਗਏ ਸਨ ਕਿ ਹਰਿਆਣਾ ਸਰਕਾਰ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕ ਰਹੀ ਆ, ਇਹ ਗਲਤ ਆ। ਤਾਂ ਉਹ ਪਟੀਸ਼ਨ ਤੇ ਹੋ ਗਈ ਖਾਰਜ। ਹੁਣ ਮਤਲਬ ਕਿ ਦੂਸਰੀ ਜਿਹੜੀ ਆ ਉਹ ਤੁਰ ਪਈ ਆ ਕਿ ਤੁਸੀਂ ਬਈ ਉਹ ਜੋ ਉੱਥੇ ਬੈਠੇ ਆ ਸਮੱਸਿਆਵਾਂ ਨੇ, ਕਿਉਂਕਿ ਦੇਖੋ ਇੱਥੇ ਹਾਈ ਕੋਰਟ ਨੇ ਫਿਰ ਉਹੀ ਗੱਲ ਕਹੀ ਹੈ ਜੋ ਕੋਰਟਾਂ ਅਕਸਰ ਕਿਹਾ ਕਰਦੀਆਂ ਨੇ ਕਿ ਬਈ ਤੁਹਾਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਪਵੇਗਾ ਤਾਂ ਕਿ ਦੂਸਰੇ ਦੇ ਰਾਈਟਸ ਜਿਹੜੇ ਆ ਉਹ ਵੀ ਸਲਾਮਤ ਰਹਿਣ। ਮਤਲਬ ਕਿ ਨਿਚੋੜ ਇਸ ਗੱਲ ਦਾ ਇਹੋ ਨਿਕਲਦਾ ਹੈ। ਪਰ ਖੈਰ ਇਹ ਤਾਂ ਹੁਣ ਸੁਣਵਾਈ ਹੋਈ ਆ, ਚਲੋ ਠੀਕ ਆ, ਪਰ ਮੈਨੂੰ ਲੱਗਦਾ ਕਿ ਮਾਮਲਾ ਤੇ ਉਹੀ ਤਣ ਪੱਤਣ ਲੱਗ ਜਾਣਾ ਕਿਸੇ ਕੱਲ ਨੂੰ, ਕਿਉਂਕਿ ਕੱਲ ਨੂੰ ਇਹ ਜਾ ਰਹੇ ਨੇ, ਇਹਨਾਂ ਨੇ ਕਾਲ ਕੀਤੀ ਆ ਕਿ ਅਸਾਂ 11 ਵਜੇ ਸਵੇਰੇ ਰਵਾਨਗੀ ਪਾ ਦੇਣੀ ਆ, ਦਿੱਲੀ ਨੂੰ ਕੂਚ ਘੱਤ ਦੇਣਾ ਹੈ। ਤਾਂ ਉਹਦੇ ਚ ਹੁਣ ਵੇਖਣ ਵਾਲੀ ਤਾਂ ਗੱਲ ਇਹ ਹੈ ਨਾ ਕਿ ਕੋਈ ਕੇਂਦਰ ਸੱਦਾ ਦੇ ਕੇ ਕੋਈ ਗੱਲਬਾਤ ਜਿਹੜੀ ਆ ਤੋੜ ਕੇ ਇਸ ਕੂਚ ਨੂੰ ਠੱਲ ਸਕੇਗਾ ਜਾਂ ਫਿਰ ਇਹ ਵਧਣਗੇ। ਹੁਣ ਦੇਖੋ ਪਿੱਛੇ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ। ਉਹ ਮੈਂ ਕਿਸ ਕਰਕੇ ਕਹਿ ਰਿਹਾ, ਕਿਉਂਕਿ ਲੀਡਰਸ਼ਿਪ ਦੇ ਪ੍ਰਤੀ ਪਹਿਲਾਂ ਹੀ ਬੜੇ ਸਵਾਲਾਤ ਹੁੰਦੇ ਆ ਤੇ ਫਿਰ ਮੌਕੇ ਤੇ ਪਤਾ ਹੀ ਆ ਤੁਹਾਨੂੰ ਕਹਾਣੀ ਜਿਹੜੀ ਆ ਵਿਗੜ ਜਾਂਦੀ ਆ। ਮਸ਼ੀਨਾਂ ਵੇਖ ਰਹੇ ਆ ਅਸੀਂ, ਕਹਿੰਦੇ ਆ ਕਿ ਆਪ ਤਾਂ ਕੀ ਵੇਖਣੀ ਆ, ਮਤਲਬ ਕਿ ਖਬਰਾਂ 'ਚ ਵੀ ਵੇਖ ਰਹੇ ਆ ਕਿ ਮਸ਼ੀਨਾਂ ਯਾਨੀ ਉੱਥੇ ਪਹੁੰਚ ਚੁੱਕੀਆਂ ਨੇ। ਬੈਰੀਕੇਡ ਮਤਲਬ ਕਿ ਪੱਟਣ ਵਾਲੀਆਂ ਜਿਹੜੀਆਂ JCB ਤਗੜੀਆਂ ਨੇ ਉਹਨਾਂ ਨੂੰ ਬੁਲਟ ਪ੍ਰੂਫ ਬਣਾਇਆ ਗਿਆ, ਜਾਂ ਬਈ ਜਿਹੜੇ ਤੇ ਆ ਜਿਹੜੇ ਅਥਰੂ ਗੈਸ ਹੁੰਦੇ ਆ ਇਹਦਾ ਅਸਰ ਨਾ ਹੋਵੇ। ਉਹ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਅੱਜ ਨੇੜੇ ਖੜੀਆਂ ਗਈਆਂ ਨੇ। ਇਹਦਾ ਮਤਲਬ ਇਹ ਆ ਕਿ ਕੱਲ ਨੂੰ ਮਸ਼ੀਨਰੀ ਸਮੇਤ ਇਹ ਅੱਗੇ ਵਧਣਗੇ, ਵੀ ਅੱਗੇ ਮਸ਼ੀਨਾਂ ਲੱਗਣਗੀਆਂ। ਰਣਨੀਤੀ ਫਿਰ ਇਹੋ ਹੀ ਨਜ਼ਰ ਆਉਂਦੀ ਨੇ ਜੀ। ਰਣਨੀਤੀ ਇਹੋ ਨਜ਼ਰੀ ਪੈਂਦੀ ਆ ਕਿ ਉਹ ਫੈਕਟ ਜਿਹੜੀਆਂ ਹੈਗੀਆਂ ਨੇ ਮਸ਼ੀਨਾਂ ਇਸ ਤਰ੍ਹਾਂ ਦੀਆਂ, ਉਹ ਬਈ ਪਹਿਲਾਂ ਅੱਗੇ ਲਾਉਣਗੇ ਤੇ ਫਿਰ ਇਹ ਮਗਰ ਜਾਣਗੇ।
ਵੈਸੇ ਵੀ ਕੁਝ ਇਸ ਤਰ੍ਹਾਂ ਦੇ ਐਕਸਪਰਟ ਪੈਦਾ ਹੋ ਗਏ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਬੈਰੀਕੇਡ ਪੱਟ ਕਹਿੰਦੇ ਆ, ਉਹ ਐਕਸਪਰਟ ਹੀ ਬਣ ਗਏ ਨੇ ਜੀ। ਹੁਣ ਉਹ ਵੀ ਮਤਲਬ ਕਿ ਅੱਗੇ ਲਾਏ ਜਾਣਗੇ ਸ਼ਾਇਦ। ਹਰਿਆਣੇ ਵਾਲੇ ਪਾਸਿਓਂ ਵੀ ਕਿਸਾਨ ਆ ਸਕਦੇ ਆ ਕੱਲ ਨੂੰ, ਪਰ ਉਹਦੇ ਚ ਕੀ ਆ ਕਿ ਹਰਿਆਣਾ ਸਰਕਾਰ ਉੱਥੇ ਸਖਤ ਬੜੀ ਆ। ਜਿਹੜਾ ਬਾਰਡਰ ਦੇ ਨਾਲ ਲੱਗਦਾ 50 ਕਿਲੋਮੀਟਰ ਦਾ ਏਰੀਆ, ਉਹ ਉਹਨਾਂ ਨੇ ਬਿਲਕੁਲ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਫਲਾਣਾ ਏਰੀਆ ਇੰਨਾ ਸੈਨੀਟਾਈਜ਼, ਉਹ ਬਿਲਕੁਲ ਹੀ ਉਦਾਂ ਦਾ ਕਰ ਰੱਖਿਆ। ਉੱਥੇ ਕੋਈ ਜੇਸੀਬੀ ਹਲਚਲ ਕਰਦੀ ਆ ਜਾਂ ਇਸ ਤਰ੍ਹਾਂ ਦੀ ਕੋਈ ਹੈਵੀ ਮਸ਼ੀਨ ਹਲਚਲ ਕਰਦੀ ਆ, ਉਹਨੂੰ ਉਹ ਨਾਲ ਦੀ ਨਾਲ ਨਪੜ ਲੈਂਦੇ ਨੇ, ਤਾਂ ਕਿ ਹਰਿਆਣੇ ਵਾਲੇ ਕਿਸਾਨ ਉਧਰੋਂ ਨਾ ਆ ਜਾਣ, ਇਧਰੋਂ ਇਹ ਨਾ ਆ ਜਾਣ, ਤੇ ਵਿੱਚ ਵਿਚਾਲੇ ਜਿਹੜੀ ਉਹ ਸਿਕਿਉਰਿਟੀ ਉਹ ਫਸ ਨਾ ਜਾਵੇ। ਤਾਂ ਇਹ ਹੁਣ ਦੇਖੋ ਇਹਨਾਂ ਨੇ ਆਗੂਆਂ ਨੇ ਤੈਅ ਕਰਨਾ ਹੈ। ਭੇੜ ਤਾਂ ਨਿਸ਼ਚਿਤ ਹੈ ਨਾ ਜੀ ਜੀ, ਕਿਉਂਕਿ ਜੇ ਤਾਂ ਹੁਣ ਕੇਂਦਰ ਸਰਕਾਰ ਕਹਿ ਦੇਵੇ ਕਿ ਭਾਈ ਇਹਨਾਂ ਨੂੰ ਆਉਣ ਦੇ ਵੇਖੀ ਜਾਏਗੀ, ਕੋਈ ਗੱਲ ਨਹੀਂ ਦਿੱਲੀ ਬਿਠਾ ਦੇਾਂਗੇ, ਤਾਂ ਗੱਲ ਵੱਖਰੀ ਆ ਜੀ ਜੀ। ਪਰ ਜੇ ਹੁਣ ਆਮੋ ਸਾਹਮਣੇ, ਹੁਣ ਜਿਸ ਤਰ੍ਹਾਂ ਮਸ਼ੀਨ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੰਨਾ ਕੁਝ ਕਰ ਜੀ ਮੁੜਨਾ ਲੀਡਰਾਂ ਬਹੁਤ ਔਖਾ, ਬਹੁਤ ਔਖਾ ਕਿ ਮੈਂ ਤੇ ਕਹਿੰਦਾ ਸੰਭਵ ਹੈ ਲਗਭਗ। ਸਥਿਤੀ ਤੁਸੀਂ ਐਸੀ ਬਣਾ ਲੈਂਦੇ ਹੋ ਨਾ ਜੀ, ਉਦੋਂ ਜਦੋਂ ਤੁਸੀਂ ਤੁਰਦੇ ਹੋ ਉਦੋਂ ਫਲੈਕਸੀਬਿਲਿਟੀ ਕੋਈ ਨਹੀਂ ਹੁੰਦੀ ਤੁਹਾਡੇ ਬਿਆਨਾਂ। ਹੁਣ ਤੁਸੀਂ ਪਿੱਛੇ ਨਹੀਂ ਹਟ ਸਕਦੇ, ਇਹ ਤੁਹਾਨੂੰ ਵੀ ਪਤਾ ਕਿ ਜੇ ਭੇੜ ਹੁੰਦਾ ਤਾਂ ਭੇੜ ਬਹੁਤ ਖਤਰਨਾਕ ਹੋ ਸਕਦਾ ਹੈ। ਪਰ ਹੁਣ ਇਹ ਤਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਪਿੱਛੇ ਹਟਣ ਦਾ ਬਹੁਤ ਔਖਾ ਸਵਾਲ ਪੈਦਾ ਹੀ ਨਹੀਂ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਐਸਾ ਕੁਝ ਹੋਏਗਾ। ਤੇ ਖੈਰ ਗੱਲ ਇਹ ਆ ਕਿ ਹੁਣ ਇਹ ਵੇਖਣਾ ਹੋਏਗਾ ਸਵੇਰੇ 11 ਵਜੇ ਕਿ ਕੀ ਕੋਈ ਕਾਲ ਆਉਂਦੀ ਆ, ਕੇਂਦਰ ਸਰਕਾਰ ਦਾ ਕੋਈ ਸੱਦਾ ਆਉਂਦਾ ਜਾਂ ਕੇਂਦਰ ਸਰਕਾਰ ਕੋਈ ਵਿਚਾਲੜਾ ਰਸਤਾ ਹੋਰ ਕੱਢਦੀ ਹੈ, ਕਿ ਕਿਉਂਕਿ ਰਣਨੀਤੀ ਬਦਲ ਜਾਂਦੀ ਹੁੰਦੀ ਹੈ। ਦੇਖੋ ਇੱਕ ਚੀਜ਼ ਇਹ ਹੈ ਨਾ ਕਿ ਚਲੋ ਆਪਾਂ ਵੀ ਸੋਚਦੇ ਇਸ ਐਂਗਲ ਤੋਂ ਕਿ ਛੇਤੀ ਕੀਤਿਆਂ ਭਾਈ ਉਹ ਰਾਹ ਨਹੀਂ ਦੇਣਗੇ, ਪਰ ਇਹ ਵੀ ਤਾਂ ਹੈ ਨਾ, ਉਹ ਵੀ ਨਹੀਂ ਚਾਹਣਗੇ ਕਿ ਕਿਸੇ ਕਿਸਾਨ ਦਾ ਕੋਈ ਜਾਨੀ ਨੁਕਸਾਨ ਹੋ ਜਾਵੇ। ਕਿਉਂਕਿ ਚਾਹੇ ਮੰਦਸੌਰ ਦੀ ਘਟਨਾ ਲੈ ਲਓ, ਚਾਹੇ ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੀ ਘਟਨਾ ਲੈ ਲਓ, ਚਾਹੇ ਕੈਪਟਨ ਰਾਜ ਦੇ ਵਿੱਚ ਇੱਕ ਵਾਰੀ ਇੱਥੇ ਗੋਲੀ ਚੱਲੀ ਸੀ ਆਪਣੇ ਪੰਜਾਬ 'ਚ, ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਕਿਸਾਨਾਂ ਤੇ ਇਸ ਤਰ੍ਹਾਂ ਮਤਲਬ ਕਿ ਜਦੋਂ ਕੋਈ ਗੋਲੀ ਚੱਲ ਜਾਂਦੀ ਹੈ ਜਾਂ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ, ਤਾਂ ਫਿਰ ਉਹ ਸਰਕਾਰ ਦੇ ਵਿਰੁੱਧ ਬਹੁਤ ਵੱਡੀ ਇੱਕ ਲਹਿਰ ਖੜੀ ਹੋ ਜਾਂਦੀ ਹੈ ਗੁੱਸੇ ਦੀ। ਤੇ ਇਸ ਚੀਜ਼ ਤੋਂ ਵੀ ਡਰਨਗੇ ਨਾ ਉਹ ਕਿ ਐਨ ਮੌਕੇ ਤੇ, ਇਲੈਕਸ਼ਨ ਦੇ ਐਨ ਮੌਕੇ ਤੇ ਜੇਕਰ ਕੋਈ ਐਸੀ ਵੈਸੀ ਘਟਨਾ ਘਟ ਜਾਂਦੀ ਹੈ ਤਾਂ ਫਿਰ ਬਹੁਤ ਕਸੂਤਾ ਹੋ ਜਾਏਗਾ। ਸੋ ਇਹ ਉਹਨਾਂ ਦੇ ਵੀ ਜ਼ਿਹਨ 'ਚ ਚੱਲਦੀ ਹੋਏਗੀ। ਇਸ ਕਰਕੇ ਮੈਂ ਕਹਿ ਰਿਹਾ ਕਿ ਹੋ ਸਕਦਾ ਕੱਲ ਨੂੰ ਕੋਈ ਐਨ ਮੌਕੇ ਤੇ ਕੋਈ ਸਾਨੂੰ ਵੇਖਣ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਕੋਈ ਬਦਲਾਅ, ਜਾਂ ਕੋਈ ਰਣਨੀਤਿਕ ਪੱਖੋਂ ਜਾਂ ਕੋਈ ਹੋਰ ਪ੍ਰਸ਼ਾਸਕੀ ਪੱਖ ਤੋਂ। ਪਰ ਹਾਲ ਦੀ ਘੜੀ ਤਾਂ ਇਹੋ ਆ ਕਿ 11 ਵਜੇ ਇਹਨਾਂ ਨੇ ਨਿਕਲਣਾ, ਅਰਦਾਸ ਬੇਨਤੀ ਕਰਕੇ ਤੁਰਨਗੇ ਤੇ ਅਗਾਂਹ ਦਾ ਪਤਾ ਨਹੀਂ ਹੈ ਜੀ। ਰਾਤ ਆਪਾਂ ਕਿਆਫੇ ਇੰਨੇ ਮਿੰਟਾਂ 'ਚ ਕਿਆਫੇ ਲਾਏ ਆ, ਹੋਰ ਕੁਛ ਨਹੀਂ ਹੈ। ਗਾਂ ਕਿਆਫੇ ਆ, ਗਾਂ ਕੁਛ ਨਹੀਂ ਪਤਾ ਕੀ ਹੋਏਗਾ ਕੀ ਨਹੀਂ ਹੋਏਗਾ। ਸੁੱਖ ਸਕਦੇ ਆ ਕਿ ਭਾਈ ਠੀਕ ਹੈ ਕਿ ਭੇੜ ਨਾ ਹੀ ਹੋਵੇ, ਕਿਉਂਕਿ ਭੇੜ ਹੋਏਗਾ ਇਸ ਆਪ ਸਪਸ਼ਟ ਆ ਕਿ ਫਿਰ ਇਹ ਤੇ ਹੈ ਨਹੀਂਗਾ ਕਿ ਫੁੱਲ ਵਰਤਾਏ ਜਾਣਗੇ, ਨੁਕਸਾਨ ਤੇ ਹੋਏਗਾ। ਹਾਂਜੀ ਬਿਲਕੁਲ ਜੀ। ਤੇ ਮਿੰਟੂ ਜੀ ਗੱਲ ਕਰੀਏ ਮੇਅਰ ਚੋਣ ਦੀ, ਸੁਪਰੀਮ ਕੋਰਟ ਦੇ ਫੈਸਲੇ ਤੇ ਕੇਜਰੀਵਾਲ ਦੀ ਵਧਾਈ ਆਈ ਹੈ, ਕਹਿੰਦੇ ਮੇਅਰ ਬਣ ਗਿਆ ਹੁਣ ਆਮ ਆਦਮੀ ਪਾਰਟੀ ਦਾ। ਅੱਛਾ ਦੇਖੋ, ਜਦੋਂ ਉਹਨਾਂ ਦੇ ਕੋਲ ਨੰਬਰ ਨਹੀਂ ਸੀ ਹੈਗੇ ਉਦੋਂ ਉਹਨਾਂ ਨੇ ਆਪਦਾ ਮੇਅਰ ਬਣਾ ਦਿੱਤਾ। ਅੱਜ ਵੇਖੋ ਕਿ ਅੱਜ ਉਹਨਾਂ ਦੇ ਕੋਲ ਨੰਬਰ ਨੇ, ਅੱਜ ਉਹਨਾਂ ਦਾ ਮੇਅਰ ਨਹੀਂ ਹੈ। ਤਾਂ ਮਤਲਬ ਇਹਨੂੰ ਕਹਿੰਦੇ ਨੇ ਸਮੇਂ ਦਾ ਖੇਡ ਜੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਵੀ ਤਾਂ ਸਮੇਂ ਨੂੰ ਪੁੱਠਾ ਗੇੜ ਹੀ ਦਿੱਤਾ ਨਾ। ਹੁਣ ਸਮੇਂ ਨੇ ਇਹਨਾਂ ਨੂੰ ਗਧੀ ਗੇੜ 'ਚ ਪਾ ਦਿੱਤਾ। ਹੁਣ ਕੀ ਕਰੋਗੇ? ਯਾਰ ਅਨਿਲ ਮਸੀਹ ਨੇ ਜੋ ਕੌਤਕ ਕੀਤਾ, ਉਸ ਕੌਤਕੀ ਦਾ ਤਾਂ ਇਹ ਜਿਹੜਾ ਕੌਤਕ ਹੈ ਉਹਨੂੰ ਬੜਾ ਮਹਿੰਗਾ ਪੈਣ ਵਾਲਾ ਹੈ। ਉਹਨੂੰ ਸੁਪਰੀਮ ਕੋਰਟ ਨੇ ਨੋਟਿਸ ਦੇ ਦਿੱਤਾ, ਥਮਾ ਦਿੱਤਾ ਕਿ ਤੇਰੇ ਤੇ ਕਿਉਂ ਨਾ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਤੇ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ। ਬਹੁਤ
ਹਾਰਡ ਹਿਟਿੰਗ ਅੱਜ ਪ੍ਰਤੀਕਰਮ ਨੇ ਸੁਪਰੀਮ ਕੋਰਟ ਦੇ। ਜੀ ਜੀ, ਮਤਲਬ ਕਿ ਉਹਨਾਂ ਨੇ ਇਹਨਾਂ ਨੂੰ ਧੋ ਕੇ ਰੱਖ ਦਿੱਤਾ, ਜਿਵੇਂ ਨਾ ਵਾਸ਼ਿੰਗ ਪਾਊਡਰ ਨਿਰਮਾ, ਵਾਸ਼ਿੰਗ ਪਾਊਡਰ ਨਿਰਮਾ ਵਾਂਗੂ ਧੋਤਾ ਇਹਨਾਂ। ਤਾਂ ਗੱਲ ਇਹ ਆ ਕਿ ਅਨਿਲ ਮਸੀਹ ਤੇ ਕਸੂਤਾ ਫਸਿਆ, ਹਮ ਤੋਂ ਡੂਬੇਗੇ ਸਨਮ ਤੁਮੇ ਵੀ ਲੈ ਬੈਠेंगे, ਇਹ ਉਹਨਾਂ ਨੂੰ ਵੀ ਲੈ ਬੈਠਾ ਹੈ। ਇੰਨੀ ਨਮੋਸ਼ੀ ਆ ਭਾਜਪਾ ਖੇਮੇ ਚ ਕਿ ਕਰੀਏ ਤੇ ਕਰੀਏ ਕੀ, ਹੁਣ ਕੀ ਜਵਾਬ ਦਈਏ। ਦੇਖੋ ਮਾਮਲਾ ਉੱਥੇ ਗਿਆ, ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੇ ਤੇ ਵਧਾਈਆਂ ਦੇਣੀਆਂ ਹੀ ਆ, ਇਹਨਾਂ ਦੇ ਪੱਖ ਚ ਆ ਗਿਆ ਫੈਸਲਾ। ਲੱਡੂ ਵੰਡ ਦੀ ਕਚਹਿਰੀਆਂ ਆ ਗਿਆ ਤੇ ਪਹਿਲੀ ਪੇਸ਼ੀ ਯਾਰ ਛੁੱਟ ਗਏ। ਤਾਂ ਫਿਰ ਖੁਸ਼ੀਆਂ ਤਾਂ ਮਨਾਈਆਂ ਹੀ ਜਾਂਦੀਆਂ ਜਦੋਂ ਕੋਰਟਾਂ ਦੇ ਵਿੱਚੋਂ ਕੋਈ ਰਾਹਤ ਮਿਲ ਜਾਵੇ। ਹੁਣ ਇਹਨਾਂ ਨੂੰ ਰਾਹਤ ਨਹੀਂ ਮਿਲੀ, ਇਹਨਾਂ ਨੂੰ ਤਾਂ ਰਾਹ ਮਿਲ ਗਿਆ, ਰਾਹ ਮਿਲ ਗਿਆ। ਇਹ ਤਾਂ ਭਾਜਪਾ ਨੂੰ ਮੈਨੂੰ ਲੱਗਦਾ ਕਿ ਲਾਗੇ ਨਹੀਂ ਲੱਗਣ ਦੇਣਗੇ ਹੁਣ ਜੀ। ਉਹਦੇ ਵਿੱਚ ਇਹ ਹੈ ਕਿ ਨੰਬਰ ਇਹਨਾਂ ਦੇ ਕੋਲ ਬੇਸ਼ੱਕ ਹੈ ਭਾਜਪਾ ਕੋਲ, ਪਰ ਐਕਟ ਦੇ ਮੁਤਾਬਕ 2/3 ਹੀ ਨੋ ਕੌਨਫੀਡੈਂਸ ਮੋਸ਼ਨ ਲਿਆ ਸਕਦਾ ਹੈ। 2/3 36 ਚੋਂ, ਯਾਨੀ 24 ਬੜੇ ਔਖੇ ਆ ਜੀ ਜੀ। 24 ਤੋਂ ਬਹੁਤ ਔਖੇ ਆ ਹਲੇ। ਹਾਂ ਇਹ ਆ ਕਿ ਤੋੜ ਵਿਛੋੜਾ ਕਰਦੇ ਆ, ਕਰਾਉਂਦੇ ਆ। 6 ਮਹੀਨੇ ਦਾ ਸਮਾਂ ਹੈਗਾ, 6 ਮਹੀਨੇ ਤੋਂ ਪਹਿਲਾਂ ਤਾਂ ਆ ਵੀ ਨਹੀਂ ਸਕਦਾ। ਤੇ ਇਹਨਾਂ ਦੀ ਜਿਹੜੀ ਟੈਨਿਓਰ ਹੁੰਦੀ ਹੈ ਨਾ ਮੇਅਰ ਦੀ, ਉਹ 1 ਸਾਲ ਦੀ ਹੁੰਦੀ ਆ। ਯਾਨੀ ਕੁੱਲ ਮਿਲਾ ਕੇ ਭਾਜਪਾ ਲਈ ਸੈਟਬੈਕ ਆ, ਬਹੁਤ ਕਸੂਤੀ ਸੱਟ ਵੱਜੀ ਇਹਨਾਂ ਨੂੰ, ਪਰ ਇਹਦੇ ਜ਼ਿੰਮੇਵਾਰ ਇਹ ਹੋਇਆ। ਤਾਂ ਖੈਰ ਇਹ ਹੁਣ ਰਾਜਸੀ ਪ੍ਰਤੀਕਰਮ ਆ ਰਹੇ ਆ। ਚੱਡਾ ਸਾਹਿਬ ਜਿਹੜੇ ਕਹ ਲੋ ਕਿ ਮਿੰਨੀ ਮੁੱਖ ਮੰਤਰੀ ਆ, ਉਹ ਵੀ ਤਾਂ ਉਹ ਵੀ ਕਹਿੰਦੇ ਨੇ ਕਿ ਭਾਈ ਲੋਕਤੰਤਰ ਦਾ ਬਚਾਅ ਹੋ ਗਿਆ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਇਹ ਤੇ ਕਹਿ ਹੀ ਰਹੇ, ਕਹਿੰਦੇ ਕਿ ਧੰਨਵਾਦ ਜੀ ਸੁਪਰੀਮ ਕੋਰਟ ਦਾ। ਸੋਸ਼ਲ ਮੀਡੀਆ ਤੇ ਉਹਨਾਂ ਨੇ ਪਹਿਲਾਂ ਜਾਣਕਾਰੀ ਸਾਂਝੀ ਕੀਤੀ, ਫਿਰ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਅਸੀਂ ਭਾਜਪਾ ਤੋਂ ਇਹ ਜਿਹੜਾ ਇਲੈਕਸ਼ਨ ਹੈ ਨਾ ਉਹ ਖੋ ਕੇ ਲਿਆ ਹੈ। ਉਹਨਾਂ ਨੇ ਇਲੈਕਸ਼ਨ ਚੋਰੀ ਕਰ ਲਿਆ ਸੀ, ਅਸੀਂ ਹਾਰ ਨਹੀਂ ਮੰਨੀ, ਅੰਤਲੇ ਸਮੇਂ ਤੱਕ ਲੜਾਈ ਕੀਤੀ। ਇਹ ਦੇਸ਼ ਤੇ ਇੰਡੀਆ ਗੱਠਜੋੜ ਲਈ ਬਹੁਤ ਵੱਡੀ ਜਿੱਤ ਹੈ। ਇਹ ਕਹਿ ਰਿਹਾ ਬਹੁਤ ਵੱਡੀ ਜਿੱਤ ਹੈ। ਇਹ ਉਹਨਾਂ ਲਈ ਜਵਾਬ ਆ ਜੋ ਕਹਿੰਦੇ ਕਿ ਭਾਜਪਾ ਨੂੰ ਹਰਾ ਨਹੀਂ ਸਕਦੇ। ਦੇਖੋ ਇਸ ਪੰਕਤੀ ਤੇ ਆ ਜਾਓ, ਕਹਿੰਦੇ ਇਹ ਉਹਨਾਂ ਲੋਕਾਂ ਨੂੰ ਜਵਾਬ ਆ ਜੋ ਕਹਿੰਦੇ ਆ ਕਿ ਭਾਜਪਾ ਨੂੰ ਹਰਾ ਨਹੀਂ ਸਕਦੇ। ਦੇਖੋ ਉਹਨਾਂ ਦੇ ਕਹਿਣ ਦਾ ਮਤਲਬ ਕੀ ਆ ਕਿ ਇੱਕ ਵੇਲਾ ਐਸਾ ਵੀ ਆ ਸਕਦਾ ਹੈ ਕਿ ਸੀਟਾਂ ਭਾਵੇਂ 200 ਹੋਣ, ਪ੍ਰਧਾਨ ਮੰਤਰੀ ਤਾਂ ਨਰਿੰਦਰ ਮੋਦੀ ਐਲਾਨ ਦੇਣਗੇ ਵੀ ਫਿਰ ਨੋ ਕੌਨਫੀਡੈਂਸ ਆਉਂਦਾ ਰਹੇ ਤੇ ਜਾਂ ਉਹ ਵਿਸ਼ਵਾਸ ਮਤ ਆਉਂਦਾ ਰਹੇ ਤੇ ਫਲਾਣਾ ਭਰੋਸੇ ਦਾ ਵੋਟ ਆਉਂਦਾ ਹੋਵੇ ਤੇ ਉਦੋਂ ਤੱਕ ਖਰੀਦਾ ਫਰੋਖਤਾ। ਵੀ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਨੂੰ ਕੋਈ ਰੋਕ ਸਕਦਾ ਤੇ ਅਸੀਂ ਰੋਕ ਸਕਦੇ ਹਾਂ। ਤੁਹਾਡੇ ਸਾਹਮਣੇ ਐਗਜ਼ਾਮਪਲ ਸੈੱਟ ਕਰ ਦਿੱਤੀ ਆ ਅਸੀਂ ਜੀ ਜੀ। ਇਹ ਗੱਲ ਮੈਂ ਤੁਹਾਨੂੰ ਮਹੀਨਿਆਂ ਤੋਂ ਕਹਿਣਾ, ਇਨਫੈਕਟ ਕਈ ਸਮਾਂ ਹੀ ਹੋ ਗਿਆ, ਹੁਣ ਤੇ ਕਈ ਚਿਰ ਹੋ ਗਿਆ ਕਿ ਬਈ ਅਰਵਿੰਦ ਕੇਜਰੀਵਾਲ ਹੀ ਬਦਲ ਸਾਬਤ ਹੋ ਸਕਦਾ ਹੈ। ਉਹ ਸਾਫ਼ ਹੈ। ਤਾਂ ਹੁਣ ਤੁਸੀਂ ਦੇਖੋ ਕਿ ਇਸ ਕਾਨੂੰਨ ਦੇ ਫੈਸਲੇ ਨੂੰ ਕਿੱਦਾਂ ਆਪਣੇ ਹੱਕ ਦੇ ਵਿੱਚ ਭੁਗਤਾ ਰਿਹਾ। ਉਹ ਕਹਿੰਦੇ ਆ ਵੀ ਇਹਨਾਂ ਨੂੰ ਅਸੀਂ ਹਰਾ ਸਕਦੇ ਹਾਂ, ਵੀ ਇਹ ਤਾਂ ਇਲੈਕਸ਼ਨ ਚੋਰੀ ਵੀ ਕਰ ਸਕਦੇ ਆ, ਮੈਂਡੇਟ ਚੁਰਾ ਵੀ ਸਕਦੇ ਆ, ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ। ਤਾਂ ਗੱਲ ਇਹ ਆ ਕਿ ਹੁਣ ਦੇਖੋ ਅੱਗੇ ਕੀ ਹੁੰਦਾ, ਪਰ ਇਹ ਆਪਣੇ ਆਪ ਚ ਭਾਜਪਾ ਵਾਸਤੇ ਤੇ ਬਹੁਤ ਕਰਾਰੀ ਸੱਟ ਹੈ ਜੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਉਹ ਕਹੀ ਜਾਂਦੇ ਆ ਨੰਬਰਾਂ ਨੂੰ ਕੀ ਕਰੋਗੇ, ਨੰਬਰਾਂ ਨੂੰ ਕੁਝ ਨਹੀਂ ਕੀਤਾ ਜਾ ਸਕਦਾ। ਹਾਂ ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਉਹ ਤੁਸੀਂ ਹੁਣ ਬਣਾ ਸਕਦੇ ਹੋ। ਇਹਨਾਂ ਨੇ ਸੁਪਰੀਮ ਕੋਰਟ ਚ ਅੱਜ ਸੁਣਵਾਈ ਸੀ, ਇਸ ਤੋਂ ਪਹਿਲਾਂ ਇਹਨਾਂ ਨੇ ਕੁਝ ਘੰਟੇ ਪਹਿਲਾਂ 3 ਤੋੜ ਲਏ, 3 ਇਹਨਾਂ ਨੇ ਕਾਉਂਸਲਰ ਤੋੜ ਲਏ ਇਹਨਾਂ ਦੇ। ਅੱਛਾ ਬਹੁਮਤ ਤਾਂ ਇਹਨਾਂ ਦੇ ਕੋਲ ਚਲਾ ਗਿਆ, ਪਰ ਕੋਰਟ ਨੇ ਕੀ ਕਿਹਾ, ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਦੁਬਾਰਾ ਇਲੈਕਸ਼ਨ ਦੀ ਆਪਾਂ ਗੁੰਜਾਇਸ਼ ਹੀ ਨਹੀਂ ਛੱਡਣੀ।
ਆਪਾਂ ਇਦਾਂ ਕਰਦੇ ਆ ਕਿ ਜਿਹੜੀਆਂ ਰੱਦ ਹੋਈਆਂ ਵੋਟਾਂ ਉਹਨਾਂ ਤੇ ਗੱਲ ਕਰਦੇ ਆ, ਉਹ ਉਹਨਾਂ ਨੇ ਬਹਾਲ ਕਰ ਦਿੱਤੀਆਂ। ਉਹਨਾਂ ਨੇ ਆਖਿਆ ਇਸ ਬੰਦੇ ਨੇ ਅਨਿਲ ਮਸੀਹ ਨੇ ਇਹ ਸਾਰਾ ਕੁਝ ਕੀਤਾ, ਕ੍ਰਾਸ ਮਾਰਿਆ, ਯਾਨੀ ਵੋਟਾਂ ਆਪ ਖਰਾਬ ਕੀਤੀਆਂ ਨੇ। ਜੀ ਜੀ। ਤਾਂ ਸਾਬਤ ਹੋ ਗਿਆ ਵੋਟਾਂ ਜਦੋਂ ਉਧਰ ਗਿਣੀਆਂ ਗਈਆਂ ਮੇਅਰ ਆਪਣੇ ਆਪ ਹੀ ਬਣ ਗਿਆ। ਤਾਂ ਇਹਨਾਂ ਨੇ ਸਕੀਮ ਬੜੀ ਲੜਾਈ ਸੀਗੀ, ਸਕੀਮ ਬਹੁਤ ਤਗੜੇ ਆ ਭਾਜਪਾ ਵਾਲੇ, ਕਿ ਮੇਅਰ ਤੋਂ ਅਸਤੀਫਾ ਦਵਾ ਦਿੱਤਾ ਤੇ ਜਾ ਕੇ ਕੋਰਟ 'ਚ ਆਖ ਦਿੱਤਾ ਕਿ ਵੇਖੋ ਜੀ ਇਦਾਂ ਆ ਕਿ ਮੇਅਰ ਤਾਂ ਅਸਤੀਫਾ ਦੇ ਗਿਆ, ਹੁਣ ਦੁਬਾਰਾ ਇਲੈਕਸ਼ਨ ਹੀ ਕਰਵਾ ਲਾ। ਤੇ ਦੁਬਾਰਾ ਇਲੈਕਸ਼ਨ ਹੋਣ ਤੋਂ ਪਹਿਲਾਂ 3 ਬੰਦੇ ਉਹਨਾਂ ਦੇ ਤੋੜ ਕੇ, ਜਿਨ੍ਹਾਂ ਚੋਂ ਇੱਕ ਦਾ ਘਰ ਵਾਲਾ ਅੰਦਰ ਆ 302 'ਚ ਸ਼ਾਇਦ, ਕਿ ਪਤਾ ਨਹੀਂ ਨਾਮਜ਼ਦ ਆ, ਉਹਨੂੰ ਲਾਰਾ ਲਾ ਕੇ ਕਿ ਤੇਰੇ ਘਰ ਵਾਲੇ ਨੂੰ 302 'ਚ ਕਢਾ ਦੇਾਂਗੇ, ਉਹਨੂੰ ਇੱਧਰ ਲੈ ਆਏ। ਇੱਕ ਤੇ ਹੈ ਹੀ ਉਹ ਉੱਥੇ ਫਿਰਮਾ ਚੁੱਲਾ ਜੀ ਗੁਰਚਰਨ, ਉਹ ਜਿੱਤਿਆ ਕਾਂਗਰਸ ਤੋਂ, ਆਮ ਆਦਮੀ ਪਾਰਟੀ ਚੋਂ ਭਾਜਪਾ 'ਚ ਚਲਾ ਗਿਆ, ਭਾਜਪਾ ਚੋਂ ਫੇਰ ਆਮ ਆਦਮੀ ਪਾਰਟੀ 'ਚ ਆ ਗਿਆ, ਉਹ ਫੇਰ ਕਹਿੰਦਾ ਮੋਦੀ ਦੇ ਇਸ਼ਕ 'ਚ ਰੰਗਿਆ ਗਿਆ। ਅੱਛਾ। ਤਾਂ ਇਹ ਸੂਰਤ ਹਾਲ ਆ ਇਸ ਵੇਲੇ, ਮਤਲਬ ਕਿ ਨੰਬਰ ਗੇਮ ਦੇ ਵਿੱਚ ਉਹ ਅੱਗੇ ਆ, ਪਰ ਸੁਪਰੀਮ ਕੋਰਟ ਨੇ ਜਿਹੜੀਆਂ ਖਰਾਬ ਵੋਟਾਂ ਸੀ ਉਹ ਗੱਠਜੋੜ ਨੂੰ ਦਿੱਤੀਆਂ ਤੇ ਮੇਅਰ ਜਿੱਤ ਗਿਆ। ਹੁਣ ਸੀਨੀਅਰ ਤੇ ਉਹ ਜਿਹੜਾ ਡਿਪਟੀ ਮੇਅਰ ਹੈ ਉਹਦਾ ਮੁਕਾਬਲਾ ਹੋਏਗਾ। ਉਹਦੇ 'ਚ ਦੇਖੋ, ਕਿਉਂਕਿ ਦੋਵੇਂ ਧਿਰਾਂ ਇੱਕੋ ਜਿਹੀਆਂ ਹੋ ਜੂ, ਹੁਣ ਇਹ ਨਵੇੜਾ ਵਾਲਾ ਹਿਸਾਬ ਆ, ਇੱਕੋ ਜਿਹੀ ਆ, ਹੋ ਸਕਦਾ ਇਹ ਤੋੜ ਲੈਣ ਉਹਨਾਂ ਦੇ ਬੰਦੇ, ਹੁਣ ਇਹਨਾਂ ਦੇ ਵਿੱਚ ਹੀ ਤਾਂ ਗਏ ਨੇ ਜੀ ਜੀ, ਮੋੜ ਕੇ ਹੋ ਸਕਦਾ ਉਹ ਵੀ ਕੋਈ ਗੁੱਸਾ ਤੋੜ ਲੈਣ, ਕੋਈ ਪਤਾ ਨਹੀਂ ਇਹਨਾਂ ਦਾ ਜੀ ਜੀ। ਤੇ ਮਿੰਟੂ ਜੀ, ਰਾਜਪਾਲ ਨੇ ਸਰਹੱਦੀ ਦੌਰਾ ਕਹਿੰਦੇ ਰਾਜਪਾਲ ਸਾਹਿਬ ਦਾ ਕੈਂਸਲ ਹੋ ਗਿਆ ਜੀ। ਮੇਰਾ ਖਿਆਲ ਪਹਿਲਾ ਦੌਰਾ ਜਿਹੜਾ ਕੈਂਸਲ ਹੋਇਆ, ਨਹੀਂ ਤਾਂ ਕਰ ਹੀ ਲੈਂਦੇ ਮੱਲੋ ਮੱਲੀ। ਨਹੀਂ, ਅਸਤੀਫਾ ਵੀ ਤੇ ਕੈਂਸਲ ਹੀ ਹੋ ਗਿਆ ਨਾ ਇੱਕ ਤਰ੍ਹਾਂ ਨਾਲ, ਇਹ ਤੇ ਅਸਤੀਫਾ ਦੇ ਗਏ ਸਨ, ਰਾਜਪਾਲ ਸਾਹਿਬ ਤੇ ਅਸਤੀਫਾ ਦੇ ਗਏ ਸਨ। ਇਹਦਾ ਮਤਲਬ ਹੈ ਕਿ ਅਸਤੀਫਾ ਦਾ ਪ੍ਰਵਾਨ ਨਹੀਂ ਕੀਤਾ ਬਈ, ਚੋਣ ਚੱਲਦੀ 'ਚ ਅਸੀਂ ਰਾਜਪਾਲ ਬਦਲਾਂਗੇ, ਹਿਸਾਬ ਕਿਤਾਬ ਕਰਦੇ ਆ, ਸੈੱਟ ਕਰਦੇ ਆ, ਟਾਈਮ ਲੱਗੇਗਾ, ਇਹਨੂੰ ਚਲਾਈ ਚੱਲੋ। ਤੇ ਹੁਣ ਜਿਹੜਾ ਦੌਰਾ ਸੀਗਾ ਇਹਨੂੰ ਬਦਲ ਕੇ ਵੇਖੋ, ਰੱਖਿਆ ਉਦੋਂ ਰੱਖਿਆ ਅਪ੍ਰੈਲ ਦੇ ਵਿੱਚ ਜਦੋਂ ਕੋਡ ਆਫ ਕੰਡਕਟ ਲੱਗਾ ਹੋਊਗਾ। ਹੋ ਸਕਦਾ ਕਿ ਇਲੈਕਸ਼ਨ ਚੱਲ ਰਿਹਾ ਹੋਵੇ ਉਸ ਟਾਈਮ ਪੰਜਾਬ 'ਚ, ਕਿਉਂਕਿ ਪੜਾਅਵਾਰ ਵੋਟਿੰਗ ਹੁੰਦੀ ਹੈ। ਤਾਂ ਇਹਨਾਂ ਦਾ ਜਿਹੜਾ ਇਹ ਵਿਜ਼ਿਟ ਸੀਗਾ ਸਰਹੱਦੀ ਜ਼ਿਲ੍ਹਿਆਂ ਦਾ, ਉਹ ਇੱਕ ਵਾਰੀ ਰੱਦ ਕਰ ਦਿੱਤਾ ਗਿਆ ਹੋਏਗਾ। ਤਾਂ ਅਪ੍ਰੈਲ 'ਚ ਉਹਦੀ ਤਰੀਕ ਦਿੱਤੀ ਆ ਹੁਣ। ਤਾਂ ਦੇਖੋ ਅਪ੍ਰੈਲ ਦੇ ਵਿੱਚ ਜਾਣਗੇ, ਨਹੀਂ ਸ਼ਾਇਦ ਹੁਣ ਮਾਰਚ 'ਚ 12 ਤੋਂ 14 ਮਾਰਚ ਸ਼ਾਇਦ ਕੋਡ ਆਫ ਕੰਡਕਟ ਤੇ ਉਦੋਂ ਵੀ ਲੱਗਾ ਹੋਏਗਾ ਅਪ੍ਰੈਲ ਦੀ। ਤਾਂ 6 ਜ਼ਿਲ੍ਹਿਆਂ 'ਚ ਜਾਣਗੇ। ਇਹਦਾ ਮਤਲਬ ਇਹ ਹੈ ਕਿ ਜਦੋਂ ਇਲੈਕਸ਼ਨ ਚੱਲ ਰਿਹਾ ਹੋਏਗਾ ਇਹ ਉੱਥੇ ਜਾਣਗੇ, ਨਸ਼ੇ ਪੱਤੇ ਦਾ ਮਾਮਲਾ ਫੇਰ ਚੁੱਕਣਗੇ। ਤਾਂ ਬਾਕੀ ਇਹ ਸਾਫ਼ ਹੋ ਗਿਆ ਕਿ ਰਾਜਪਾਲ ਦਾ ਅਸਤੀਫਾ ਜ਼ਰੂਰ ਆਇਆ ਸੀਗਾ, ਉਹ ਅਸਤੀਫਾ ਤਾਂ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ। ਬਾਕੀ ਹੁਣ ਦੇਖੋ ਕਿੰਨਾ ਚਿਰ ਰਾਜਪਾਲ ਚੱਲਦੇ। ਤੇ ਮਿੰਟੂ ਜੀ, ਸਿੱਧੂ ਨੇ ਕਹਿੰਦੇ ਹੁਣ ਭਾਜਪਾ ਵੱਲ ਫੇਰ ਨਿਸ਼ਾਨੇ ਕੱਸੇ। ਦੇਖੋ, ਨਵਜੋਤ ਸਿੰਘ ਸਿੱਧੂ ਨੇ ਇੱਕ ਬਿਆਨ ਦਿੱਤਾ ਸੀਗਾ ਭਾਜਪਾ ਦੇ ਹੱਕ 'ਚ ਤਕਰੀਬਨ ਜੀ, ਤੇ ਇੱਥੋਂ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸੀ ਕਿ ਨਵਜੋਤ ਸਿੰਘ ਸਿੱਧੂ ਜਾ ਸਕਦਾ ਭਾਜਪਾ 'ਚ। ਇੱਥੋਂ ਤੱਕ ਇਹਦੀ ਟੀਮ ਦੇ ਵੀ ਕੁਝ ਜਿਹੜੇ ਖਾਸ ਚਿਹਰੇ ਦੇਖਦੇ ਸੀ, ਉਹਨਾਂ 'ਚੋਂ ਇੱਕ ਜਿਹੜੇ ਵਿਅਕਤੀ ਵਿਸ਼ੇਸ਼ ਸੀ ਕਾਫੀ ਨਾਰਾਜ਼ ਨਜ਼ਰ ਆ ਰਹੇ ਸਨ। ਪਰ ਹੁਣ ਪਿਛਲੇ 2-3 ਦਿਨ ਤੋਂ ਲਗਾਤਾਰ ਆਪਣੀ ਪਾਰਟੀ ਨਾਲ ਵਫਾਦਾਰੀ ਜਤਾ ਕੇ ਤੇ ਕੇਂਦਰ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਆ। ਹੁਣ ਇਹ ਬੋਲ ਰਹੇ ਸੀਗੇ ਕਿ ਸਵਾਮੀਨਾਥਨ ਫਾਰਮੂਲੇ ਤੇ ਫਸਲਾਂ ਦੀ ਖਰੀਦ ਜਿਹੜੀ ਆ ਹੋਣੀ ਚਾਹੀਦੀ ਆ। ਨਾਲ ਪੁੱਛ ਰਹੇ ਕਿ ਇਹ ਇਹੋ ਜਿਹਾ ਪ੍ਰਪੋਜ਼ਲ ਲਿਆ ਕਿ ਸਰਕਾਰ ਕੰਟਰੈਕਟ ਖੇਤੀ ਵੱਲ ਵਾਪਸ ਆ ਰਹੀ ਹੈ। ਦੇਖੋ, ਨਵਜੋਤ ਸਿੰਘ ਸਿੱਧੂ ਕੁਝ ਗੱਲਾਂ ਚਲੋ ਬਹੁਤ ਵਧੀਆ ਕਰਦੇ ਨੇ, ਬਹੁਤ ਵਧੀਆ ਇੰਟੈਲੈਕਚੁਅਲ ਆਪਾਂ ਉਹਨਾਂ ਦਾ ਜੇ ਦੇਖੀਏ ਸਕਿੱਲ ਬੜਾ ਵਧੀਆ ਹੈ। ਪਰ ਗੱਲ ਇਹ ਆ ਕਿ ਕਈ ਚੀਜ਼ਾਂ ਨੂੰ ਪਰੇ ਕਰ ਜਾਂਦੇ ਆ ਸਮੇਂ ਤੋਂ ਵੀ ਤੇ ਸੱਚਾਈ ਤੋਂ ਵੀ। ਜਿਹੜੀ ਕੰਟਰੈਕਟ ਫਾਰਮਿੰਗ ਉਹਨਾਂ ਨੇ ਇਹਦੇ 'ਚ ਕਹੀ ਆ, ਇਹਦੇ 'ਚ ਪ੍ਰਾਈਵੇਟ ਪਲੇਅਰ ਨਹੀਂ ਕਿਹਾ ਉਹਨਾਂ ਨੇ ਜੀ। ਉਹਨਾਂ ਨੇ ਅਸੀਂ ਮੇਰਾ ਪੂਰਾ ਹੁਣ ਕੇਂਦਰ ਨੂੰ ਸਾਰਾ ਜਿਵੇਂ ਪੰਜਾਬ ਜ਼ਿਆਦਾ ਪਿੱਟੀ ਜਾਂਦਾ ਤੇ ਉਹ ਕਰੀ ਚੱਲੀਏ, ਫਿਰ ਉਹ ਜਰਨਲਿਜ਼ਮ ਨਾਲ ਨਿਆਂ ਨਹੀਂ ਹੋਏਗਾ। ਉਹਨਾਂ ਨੇ ਇਹ ਜਿਹੜਾ ਪ੍ਰਪੋਜ਼ਲ ਦਿੱਤਾ ਸੀ ਉਹਦੇ 'ਚ 2 ਨੋਡਲ ਏਜੰਸੀਆਂ ਜਿਹੜੀਆਂ ਸੀ, ਨੋਡਲ ਏਜੰਸੀਆਂ ਉਹ ਸਰਕਾਰੀ ਨੇ, ਸਹਿਕਾਰੀ ਜੀ।
ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕੰਟਰੈਕਟ ਫਾਰਮਿੰਗ ਉਹ ਕੋਈ ਕਾਨੂੰਨ ਨਹੀਂ ਪਾਸ ਕੀਤਾ ਜਾ ਰਿਹਾ। ਕੰਟਰੈਕਟ ਤਾਂ ਇਹ ਹੈ ਕਿ 5 ਸਾਲ ਵਾਸਤੇ ਫਸਲ ਚੁੱਕਣੀ ਹੈ, ਕਿਉਂਕਿ ਆਹੀ ਤਾਂ ਰੌਲਾ ਸੀਗਾ ਨਾ ਜਦੋਂ ਪਿਛਲੀ ਵਾਰੀ ਅੰਦੋਲਨ ਹੋਇਆ ਸੀ ਖੇਤੀ ਕਾਨੂੰਨਾਂ ਦੇ ਖਿਲਾਫ। ਅਸੀਂ ਇਹੋ ਗੱਲ ਕਹਿੰਦੇ ਸੀ ਕਿ ਜੇ ਸਰਕਾਰ ਇਨਵੋਲਵ ਰਹਿ ਕੇ ਇਨਵੈਸਟਮੈਂਟ ਲਿਆਉਂਦੀ ਹੈ ਸਾਨੂੰ ਕੋਈ ਦਿੱਕਤ ਨਹੀਂ ਹੈ। ਜੀ ਜੀ, ਕੰਪੀਟੀਸ਼ਨ ਲਿਆਓ, ਵਧੀਆ ਕੰਪੀਟੀਸ਼ਨ ਲਿਆਓ, ਕਿਸਾਨ ਨੂੰ ਪ੍ਰੋਟੈਕਟ ਕਰੋਗੇ। ਤਾਂ ਇੱਥੇ ਨੋਡਲ ਏਜੰਸੀਆਂ ਨੇ, ਜਿਵੇਂ ਹੁਣ ਨੋਡਲ ਏਜੰਸੀ ਕਿਹੜੀ ਹੈ? ਨੋਡਲ ਏਜੰਸੀ FCI ਵੀ ਤਾਂ ਨੋਡਲ ਏਜੰਸੀ ਹੈ ਨਾ। ਤਾਂ ਆਪਣਾ ਅਨਾਜ ਕੌਣ ਖਰੀਦਦਾ? ਫਿਰ ਇੱਥੇ ਵੀ ਤਾਂ ਆਪਣੀਆਂ 4 ਏਜੰਸੀਆਂ ਆਈਆਂ ਨੇ ਨਾ ਪ੍ਰਕਿਓਰ ਕਰਨ ਵਾਲੀਆਂ। ਇਹ ਕਰੇ ਕਿ ਕੰਟਰੈਕਟ ਖੇਤੀ ਇਹ ਦੂਜੇ ਪਾਸੇ ਲੈ ਗਏ ਨੇ ਸ਼ਾਇਦ। ਚਲੋ ਖੈਰ, ਬਾਕੀ ਇਹ ਮੁੱਦਾ ਚੁੱਕਦੇ ਪਏ C2 ਪਲੱਸ 50% ਉਹ ਠੀਕ ਆ, ਉਹ ਉਹਦੇ ਤੇ ਲਿਆ ਰਹੇ ਆ ਕਿ ਕੇਂਦਰ ਸਰਕਾਰ ਉਹਦੇ ਤੇ ਆਵੇ। ਤਾਂ ਖੈਰ ਦੇਖੋ ਨਵਜੋਤ ਸਿੰਘ ਸਿੱਧੂ ਇਹ ਮੁੱਦੇ ਚੁੱਕ ਰਹੇ ਨੇ, ਇਹ ਠੀਕ ਆ। ਇਹਨਾਂ ਨੇ ਕਰਜ਼ੇ ਦੇ ਮਾਮਲੇ 'ਚ ਵੀ ਝੂਠ ਬੋਲਿਆ ਕੱਲ। ਇਹਨਾਂ ਨੇ ਕਰਜ਼ੇ ਦੇ ਮਾਮਲੇ 'ਚ ਕਿਹਾ ਕਿ 15 ਲੱਖ ਕਰੋੜ ਰੁਪਏ ਕਾਰਪੋਰੇਟ ਦਾ ਮਾਫ ਕੀਤਾ ਹੈ। ਜੀ ਜੀ, ਇਹ ਵੀ ਇੱਕ ਬਹੁਤ ਵੱਡਾ ਗੱਪ ਹੈ। ਅਬ ਇਹ ਕਿਸਾਨ ਆਗੂ ਵੀ ਬੋਲ ਜਾਂਦੇ ਆ ਜੀ। ਇਹ ਤੁਹਾਨੂੰ ਪ੍ਰਵੀਨ ਜੀ ਮੇਰੇ ਨਾਲ ਕੰਮ ਕਰਦੇ ਕਾਫੀ ਅਰਸਾ ਹੋ ਗਿਆ, ਆਪਾਂ ਬਹੁਤ ਵਾਰੀ ਗੱਲ ਕੀਤੀ ਹੁੰਦਾ ਰਾਈਟ ਆਫ। ਹਾਂਜੀ, ਬੈਲੈਂਸ ਸ਼ੀਟ ਤੋਂ ਰਾਈਟ ਆਫ ਹੁੰਦਾ, ਨਾ ਕਿ ਝਰੀਟ ਵੱਜ ਜਾਂਦੀ ਹੈ ਖਾਤਿਆਂ ਤੋਂ। ਮਤਲਬ ਕਿ ਰਿਕਵਰੀ ਨਹੀਂ ਰੁਕਦੀ, ਰਿਕਵਰੀ ਪ੍ਰੋਸੈਸ ਹੁੰਦੀ ਹੈ। ਹਾਂ, ਇਹ ਕਹਿਣਾ ਜ਼ਰੂਰੀ ਹੈ ਕਿ ਇੱਥੇ ਅਨਿਲ ਅੰਬਾਨੀ ਵਰਗੇ ਆਪਣੇ ਆਪ ਨੂੰ ਡਿਫਾਲਟਰ ਐਲਾਨ ਦਿੰਦੇ ਨੇ ਜੀ, ਤੇ ਜਦੋਂ ਪਿੰਡੋਰਾ ਪੇਪਰਸ 'ਚ ਉਹਨਾਂ ਦਾ ਨਾਮ ਆਉਂਦਾ ਤੇ ਉੱਥੇ 10,000 ਕਰੋੜ ਰੁਪਈਆ ਪਿਆ ਉਹਨਾਂ ਦਾ। ਉਸ ਤੋਂ ਕੁਝ ਦਿਨ ਪਹਿਲਾਂ ਜਿੱਦਣ ਪਿੰਡੋਰਾ ਪੇਪਰ ਆਏ ਸੀਗੇ ਨਾ, ਉਸ ਤੋਂ ਕੁਝ ਦਿਨ ਪਹਿਲਾਂ UK ਦੇ ਵਿੱਚ ਇੱਕ ਚਾਈਨੀ ਬੈਂਕ ਦੇ ਨਾਲ ਉਹਨਾਂ ਦਾ ਕੇਸ ਚੱਲ ਰਿਹਾ ਸੀ। ਉੱਥੇ ਅੰਬਾਨੀ ਸਾਹਿਬ ਜਾ ਕੇ ਕਹਿ ਰਹੇ ਕਿ ਮੇਰੇ ਪੱਲੇ ਤੇ ਹੈ ਹੀ ਨਹੀਂ ਕੱਖ ਵੀ, ਮੇਰੇ ਪੱਲੇ ਤੇ ਕੱਖ ਵੀ ਨਹੀਂ, ਮੇਰੇ ਕੋਲ ਤੇ ਗੱਡੀ ਘਰ ਸਾਰਾ ਕੁਝ ਕੰਪਨੀ ਦਾ ਦੋਸਤਾਂ ਦਾ ਦਿੱਤਾ ਹੈਗਾ ਜੀ। ਪਰ ਬਾਅਦ 'ਚ ਪਤਾ ਪਿੰਡੋਰਾ ਪੇਪਰਸ ਕਹਿ ਰਹੇ ਆ, ਢੰਡੋਰਾ ਪਿੱਟ ਕੇ ਕਿ ਇਹ ਉੱਥੇ 10,000 ਕਰੋੜ ਰੁਪਈਆ ਰੱਖੀ ਬੈਠਾ ਸੀ ਤਕਰੀਬਨ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਤਰ੍ਹਾਂ ਲੁੱਟ ਹੈ। ਪਰ ਇਹਨਾਂ ਕਿਸਾਨਾਂ ਨੂੰ ਭੋਲੇ ਭਾਲੇ ਜਿਹੜੇ ਸੰਘਰਸ਼ ਕਰ ਰਹੇ ਆ ਯਾਰ, ਉਹਨਾਂ ਨੂੰ ਉੱਕਾ ਵੀ ਤੁਸੀਂ ਏਦਾਂ ਨਾਲ ਲਾ ਲਓ। ਤੁਹਾਡੀ ਰਾਜਨੀਤੀ ਹੈ ਜੀ। ਇੱਥੋਂ ਭੱਜਦੇ ਵੀ ਆ ਨੀਰਵ ਮੋਦੀ ਵਰਗੇ, ਚੌਕਸੀ ਵਰਗੇ, ਹੋਰ 1-2 ਹੋਰ ਗੁਜਰਾਤੀ ਭੱਜੇ ਇੱਥੋਂ ਜੀ। ਫਰਾਡ ਤੇ ਤਗੜੇ ਨੇ। ਇਹ ਲੁੱਟਿਆ ਦਿਨ ਦਿਹਾੜੇ ਲੁੱਟਿਆ। ਪਰ ਨਿਰਾਪੁਰਾ ਤੁਸੀਂ ਆਪਣੀ ਰਾਜਨੀਤੀ ਵਾਸਤੇ ਹੁਣ ਸਾਹਮਣੇ ਬੈਠੇ ਕਿਸੇ ਪੱਤਰਕਾਰ ਨੂੰ ਬੋਲਣ ਨਹੀਂ ਦੇਣਾ। ਪਹਿਲੀ ਗੱਲ, ਇਹਨਾਂ ਚੀਜ਼ਾਂ ਦਾ ਅਸੀਂ ਤਿਆਰੀ ਵਰਕ ਕਰਕੇ ਨਹੀਂ ਜਾਂਦੇ, ਸਾਨੂੰ ਪਤਾ ਹੀ ਨਹੀਂ ਰਾਈਟ ਆਫ ਕੀ ਹੈ, ਬੈਲੈਂਸ ਸ਼ੀਟ ਕੀ ਹੈ, ਕਿੱਥੋਂ ਕੀ ਹਿਸਾਬ ਕਿਤਾਬ ਹੈ। ਅਸੀਂ ਇਹਨਾਂ ਨੂੰ ਕਹੀਏ ਕਿ ਬਈ ਯਾਰ ਸਹੀ ਜਾਣਕਾਰੀ ਦਿਓ ਜੀ। ਚਲੋ ਕੁਛ ਹੱਦ ਤੱਕ ਆਪਾਂ ਕੰਟਰੈਕਟ ਫਾਰਮਿੰਗ ਤੇ ਵੀ ਸਹੀ ਕਹਿੰਦੇ ਨੇ, ਠੀਕ ਹੈ ਕੰਟਰੈਕਟ ਫਾਰਮਿੰਗ ਵਾਲਾ ਫਾਰਮੂਲਾ ਲਿਆ ਰਹੇ ਹੋ ਤੁਸੀਂ, ਚਲੋ ਉਹਦੇ 'ਚ ਆ ਗਈ ਨੋਡਲ ਏਜੰਸੀ, ਆ ਗਈ ਸਰਕਾਰੀ ਸਹਿਕਾਰੀ ਆ ਗਈ, ਚਲੋ ਕੋਈ ਡਰ ਨਹੀਂ ਹੈਗਾ। ਪਰੰਤੂ ਇਹ ਹੈ ਕਿ ਤੁਸੀਂ ਸਿੱਧਾ ਸੋਚ ਦੇ ਫਲਾਣੇ ਦਾ ਇੰਨਾ ਮਾਫ ਕਰ ਦਿੱਤਾ, ਉਹ ਝੂਠ ਹੈ। ਇਹ ਹੈ ਕਿ ਠੱਗੀ ਬਹੁਤ ਵੱਡੀ ਮਾਰਦੇ ਪਏ ਬੈਂਕਾਂ ਨਾਲ, ਉਹ ਰਲ ਮਿਲ ਕੇ ਮਾਰਦੇ ਜੀ। ਉਹ ਜਨਤਾ ਦਾ ਪੈਸਾ, ਉਹਦੇ 'ਚ ਕੋਈ ਸ਼ੱਕ ਨਹੀਂ। ਤਾਂ ਖੈਰ ਨਵਜੋਤ ਸਿੰਘ ਸਿੱਧੂ ਇਹੋ ਜਿਹਾ ਕਰ ਕਿਉਂ ਰਿਹਾ? ਮੈਂ ਜਿਵੇਂ ਤੁਹਾਨੂੰ ਸ਼ੁਰੂਆਤ 'ਚ ਦੱਸਿਆ ਕਿ ਸਿੱਧੂ ਸਾਹਿਬ ਹੁਣ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਦਿਖਾ ਰਹੇ। ਪਰ ਜੇ ਤੁਸੀਂ ਵੇਖੋਗੇ ਇਹਨਾਂ ਦੀ ਸ਼ਬਦ ਚੋਣ, ਇਹ ਕਿਤੇ ਵੀ ਭਾਜਪਾ ਨੂੰ ਕਿਸਾਨ ਵਿਰੋਧੀ ਨਹੀਂ ਡਾਇਰੈਕਟਲੀ ਕਹਿਣਗੇ। ਨਰਿੰਦਰ ਮੋਦੀ ਦਾ ਤਾਂ ਨਾਂ ਵੀ ਆਪਣੀ ਜ਼ੁਬਾਨ ਤੇ ਨਹੀਂ ਲਿਆਉਣਗੇ, ਲਿਆ ਕੇ ਦਿਖਾ ਦੇਣ। ਅਮਿਤ ਸ਼ਾਹ ਦਾ ਨਾਂ ਵੀ ਆਪਣੀ ਜ਼ੁਬਾਨ ਤੇ ਲਿਆ ਕੇ ਦਿਖਾ ਦੇਣ, ਨਹੀਂ ਲਿਆਉਣਗੇ। ਤੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ, ਕਿਸਾਨ ਅੰਦੋਲਨ ਖਤਮ ਹੋ ਲੈਣ ਦਿਓ, ਸਿੱਧੂ ਦਾ ਛੱਡੋ, ਪਤਾ ਨਹੀਂ ਜਾਣਾ ਕਿ ਨਹੀਂ। ਕਿਸਾਨ ਅੰਦੋਲਨ ਖਤਮ ਹੋਣ ਦੀ ਦੇਰ ਆ, 24 ਦਾ ਇਲੈਕਸ਼ਨ ਸ਼ੁਰੂ ਹੋਣ ਦੀ ਦੇਰ ਆ, ਬਥੇਰੀਆਂ ਪਾਰਟੀਆਂ ਲੱਗ ਜਾਣਗੀਆਂ। ਬਿਲਕੁਲ ਜੀ, ਬਿਲਕੁਲ। ਤੇ ਮਿੰਟੂ ਜੀ, ਸਿੱਖ ਅਫਸਰ ਨੂੰ ਖਾਲਿਸਤਾਨੀ ਕਹਿਣ ਵਾਲੀ ਵੀਡੀਓ ਮਮਤਾ ਨੇ ਸ਼ੇਅਰ ਕੀਤੀ ਹੈ ਜੀ। ਦੇਖੋ ਇਹ ਨਾ ਇੱਕ ਇਲਾਕਾ ਹੈ ਉਹਨਾਂ ਦਾ, ਬੰਗਾਲ ਦਾ, ਤੇ ਉਹਦੇ ਵਿੱਚ ਇਸ ਵੇਲੇ ਕਾਫੀ ਉੱਥੇ ਉਤਲ ਪੁਤਲ ਚੱਲਣ ਰਹੀ ਆ। ਹਾਲੇ ਆ ਕਿ ਉਹ ਜਿਹੜਾ ਸੰਦੇਸ਼ ਖਾਲੀ ਏਰੀਆ ਹੈ ਉੱਥੇ ਵਾਇਲੈਂਸ ਹੋਈ ਆ।
ਵਾਇਲੈਂਸ ਇਸ ਕਰਕੇ ਹੋਈ ਕਿਉਂਕਿ ਇਹਨਾਂ ਦਾ ਇੱਕ ਲੀਡਰ ਸੀ ਸ਼ਾਹਜਹਾਂ, ਬੰਦਾ ਟੁੱਚਰ ਹੀ ਸੀ, ਕੋਈ ਬੰਦਾ ਹੈ ਨਹੀਂ ਸੀ, ਖਰਾ ਬੰਦਾ ਨਹੀਂ ਸੀ ਹੈਗਾ ਜੀ। ਉਹਦੇ ਮਗਰ ਈਡੀ ਲੱਗੀ, ਉਹ ਤੇ ਈਡੀ ਤੇ ਹੋਈ ਸੀ ਪਥਰਾਬਾਜੀ, ਤੁਹਾਨੂੰ ਯਾਦ ਹੋਣਾ ਜੀ। ਉਸ ਤੋਂ ਬਾਅਦ ਉਹ ਤੇ ਭੱਜ ਗਿਆ। ਫਿਰ ਬਾਅਦ ਦੇ ਵਿੱਚ ਕੁਝ ਔਰਤਾਂ ਨੇ ਦੋਸ਼ ਲਾਇਆ ਸੀਗਾ ਕਿ ਇਹ ਬੰਦੇ ਤੇ ਸ਼ਰੇਆਮ ਮਤਲਬ ਕਿ ਜਨਾਨੀਆਂ ਇੱਥੋਂ ਲੈ ਜਾਂਦੇ ਸੋਹਣੀਆਂ, ਤੇ ਇੱਕ ਪੋਲਟਰੀ ਫਾਰਮ ਸੀ ਉਹ ਸਾੜ ਦਿੱਤਾ ਗਿਆ ਕਿ ਇਹ ਕਹਿ ਕੇ ਕਿ ਇਹਨਾਂ ਬੰਦਿਆਂ ਨੇ ਬਹੁਤ ਗੰਦ ਪਾਇਆ, ਸੋਹਣੀ ਸੁਨੱਖੀ ਜਨਾਨੀ ਟਿਕਾ ਲੈਂਦੇ ਆ ਤੇ ਕਈ ਰਾਤਾਂ ਫਿਰ ਉੱਥੇ ਰੱਖਦੇ ਨੇ ਜੀ। ਇਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਨੋਟਿਸ ਲਿਆ, ਸਵੈ ਨੋਟਿਸ ਲਿਆ, ਉਹ ਮਾਮਲਾ ਚੱਲ ਰਿਹਾ ਆਪਣੀ ਥਾਂ ਤੇ। ਪਰ ਉਧਰੋਂ ਮਮਤਾ ਦਾ ਕਹਿਣਾ ਸੀਗਾ ਕਿ ਅਸਲ 'ਚ ਇਹ ਜਿਹੜਾ ਹੈਗਾ ਨਾ ਮਤਲਬ ਏਰੀਆ, ਇਹ ਆਰਐਸਐਸ ਦਾ ਗੜ੍ਹ ਆ ਤੇ ਇਹ ਇਸ ਵੇਲੇ ਪੋਲਰਾਈਜੇਸ਼ਨ ਕਰਨ ਦਾ ਯਤਨ ਕਰ ਰਿਹਾ ਦੰਗਿਆਂ ਦੇ ਜ਼ਰੀਏ। ਹੁਣ ਇਸੇ ਦਰਮਿਆਨ ਇੱਕ ਵੀਡੀਓ ਪੋਸਟ ਕੀਤਾ ਜਾਂਦਾ, ਇਹ ਤਾਂ ਚਲੋ ਮੈਂ ਤੁਹਾਨੂੰ ਥੋੜਾ ਬੈਕਗਰਾਉਂਡ ਜੋੜ ਦਿੱਤਾ ਜੀ ਕਿ ਸਾਰਾ ਕੁਝ ਚੱਲ ਰਿਹਾ, ਤਾਂ ਇਹ ਇਸ ਕਸ਼ਮਕਸ਼ ਦੇ ਵਿੱਚ ਵੀਡੀਓ ਆਇਆ ਕਿਉਂਕਿ ਕੱਲੀ ਵੀਡੀਓ ਤੇ ਗੱਲ ਕਰੋਗੇ ਫਿਰ ਗੱਲ ਖੁੱਲਣੀ ਨਹੀਂ ਨਾ, ਗੱਲ ਦਾ ਪਤਾ ਨਹੀਂ ਲੱਗਣਾ ਕਿ ਵੀਡੀਓ ਕਦ ਤੋਂ ਪੋਸਟ ਕੀਤਾ। ਹੁਣ ਉਹ ਵੀਡੀਓ ਪੋਸਟ ਕਰਨ ਦਾ ਮਤਲਬ ਇਹ ਆ ਕਿ ਮਮਤਾ ਦੱਸ ਰਹੀ ਆ ਕਿ ਤੁਹਾਡੇ ਬੰਦੇ ਆ ਕੁਛ ਕਰਦੇ ਆ ਕਿ ਪਗੜੀ ਧਾਰੀ ਯਾਨੀ ਦਸਤਾਰ ਧਾਰੀ ਇੱਕ ਪੁਲਿਸ ਆਫਿਸਰ ਨੂੰ ਖਾਲਿਸਤਾਨੀ ਕਹਿ ਰਹੇ ਆ। ਇਹ ਵੀਡੀਓ ਸ਼ੇਅਰ ਕੀਤਾ ਤੇ ਇਹਦੀ ਕੈਪਸ਼ਨ ਵੀ ਪੜੋਗੇ ਨਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੰਡ ਪਾਉ ਰਾਜਨੀਤੀ ਨੇ ਸੰਵਿਧਾਨਕ ਸੀਮਾਵਾਂ ਨੂੰ ਬੇਸ਼ਰਮੀ ਨਾਲ ਲੰਘ ਦਿੱਤਾ, ਹੱਦਾਂ ਨੂੰ ਲੰਘ ਦਿੱਤਾ। ਭਾਜਪਾ ਦੇ ਅਨੁਸਾਰ ਪਗੜੀ ਪਹਿਨਣ ਵਾਲਾ, ਯਾਨੀ ਉਹਨੇ ਪਗੜੀ ਲਿਖਿਆ, ਆਪਾਂ ਦਸਤਾਰ ਕਵਾਂਗੇ, ਦਸਤਾਰ ਪਹਿਨਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਇਹ ਜਿਹੜਾ ਅਫਸਰ ਆ ਇਹ ਹੈਗਾ ਸ਼ਾਇਦ 16 ਬੈਚ ਦਾ ਹੈ, ਜਸਪ੍ਰੀਤ ਸਿੰਘ। ਜਸਪ੍ਰੀਤ ਸਿੰਘ ਨੇ ਬੰਦੇ ਸਰਦਾਰ ਨੇ ਉੱਥੇ ਗਰਸ ਦਿਖਾਈ ਨਾ ਭੀੜ 'ਚ, ਉਹ ਕਹਿੰਦਾ ਗੱਲ ਸੁਣੋ, ਪੁਲਿਸ ਬਾਰੇ ਜੋ ਮਰਜ਼ੀ ਕਰ ਲਓ, ਮੇਰੇ ਧਰਮ ਬਾਰੇ ਨਾ ਬੋਲਿਓ। ਤਾਂ ਇਹ ਸਾਰੀ ਜਿਹੜੀ ਵੀਡੀਓ ਆ ਨਿਕਲੀ ਆ, ਪਰ ਗੱਲ ਇਹ ਆ ਕਿ ਮਮਤਾ ਕੱਲੀ ਵੀਡੀਓ ਸ਼ੇਅਰ ਕਰਕੇ ਕੀ ਕਰ ਰਹੀ ਆ, ਕਾਰਵਾਈ ਕਰਨੀ ਚਾਹੀਦੀ। ਕਾਰਵਾਈ ਕਰੋ ਨਾ, ਤੁਸੀਂ ਐ ਕਿਵੇਂ ਕਹਿ ਸਕਦੇ ਜਿਹੜਾ ਬੰਦਾ ਪੁਲਿਸ 'ਚ ਸਰਵ ਕਰ ਰਿਹਾ ਤੁਸੀਂ ਹਰੇਕ ਨੂੰ ਖਾਲਿਸਤਾਨੀ, ਹਰੇਕ ਨੂੰ ਖਾਲਿਸਤਾਨੀ, ਇਹ ਤੇ ਐ ਤੇ ਫਿਰ ਅੱਕੇ ਤਾਂ ਫਿਰ ਸਾਰੇ ਕਹਿਣ ਲੱਗ ਪੈਣਗੇ। ਜਿਹੜੇ ਵਿਰੋਧਤਾ ਕਰਦੇ ਆ ਸਿੱਖਾਂ 'ਚ ਉਹ ਵੀ ਕਹਿਣਗੇ ਜਦੋਂ ਤੁਸੀਂ ਸਾਨੂੰ ਛੱਡਦੇ ਹੀ ਨਹੀਂ ਹੈ। ਜੇ ਕਿਸਾਨ ਸਾਡਾ ਜਾਂਦਾ ਉਹ ਵੀ ਖਾਲਿਸਤਾਨੀ ਆ, ਜੇ ਸਾਡਾ ਕੋਈ ਪੁਲਿਸ ਅਫਸਰ ਜਾਂਦਾ ਖਾਲਿਸਤਾਨੀ ਆ, ਤੇ ਫਿਰ ਤੁਸੀਂ ਪੰਜਾਬ ਨੂੰ ਐਲਾਨ ਦਿਓ ਫਿਰ, ਸਿੱਧਾ ਅਫੀਸ਼ੀਅਲੀ ਕਹਿ ਦਿਓ ਵੀ ਤਾਂ ਖਾਲਿਸਤਾਨੀ ਨੇ ਸਾਰੇ। ਤੇ ਗੱਲ ਇਹ ਆ ਕਿ ਇਹ ਹਰਕਤਾਂ ਚੰਗੀਆਂ ਨਹੀਂ ਹੈਗੀਆਂ। ਇਹ ਜਿਹੜੀ ਫਿਰਕੂ ਰਾਜਨੀਤੀ ਹੈ ਨਾ, ਇਹਨਾਂ ਦੀ ਮੁਤੱਸਵੀ ਸੋਚ ਹੈ ਜਿਹੜੀ ਇਹਨਾਂ ਦੀ, ਇਸ ਦੇਸ਼ ਦਾ ਜਿਹੜਾ ਇੱਕ ਸੁਨਹਿਰੀ ਮੌਕਾ ਸੀਗਾ ਨਾ ਪ੍ਰਵੀਨ ਜੀ, ਉਹਨੂੰ ਕਿਤੇ ਨਾ ਖੋਰਾ ਲਾ ਰਹੀ ਆ। ਸਾਡੇ ਕੋਲ ਮੌਕਾ, ਹੁਣ ਨੋਟ ਕਰ ਲਓ ਮੇਰੀ ਗੱਲ, ਇੱਥੇ ਨੋਟ ਡਾਊਨ ਕਰ ਲਓ, ਸਾਡੇ ਕੋਲ ਮੌਕਾ ਹੈ ਸਿਰਫ 50 ਤੇ 60 ਤੱਕ। ਅਸੀਂ ਇਸ ਦੇਸ਼ ਨੂੰ ਮਤਲਬ ਕਿ ਜੇ ਅੱਗੇ ਵਧਾਉਣਾ ਜਾਂ ਕੁਝ ਵੀ ਹੈ, ਅਦਰਵਾਈਜ਼ ਬਸ ਤੇ ਆਹ ਲੱਛਣ ਰਹੇ ਤਾਂ ਮੈਨੂੰ ਲੱਗਦਾ 50 ਤੱਕ ਕੀ ਛੱਡੋ ਕਿ 35-40 ਤੱਕ ਫੁੱਸ ਹੋ ਜਾਣਾ ਕੰਮ। ਮਤਲਬ ਕਿ ਜਿਹੜੀ ਵੀ ਤੁਸੀਂ ਲੋਕਾਂ ਨੂੰ ਜੋੜ ਕੇ, ਘੱਟ ਗਿਣਤੀਆਂ ਨੂੰ ਜੋੜ ਕੇ, ਸਮਾਜ ਨੂੰ ਜੋੜ ਕੇ ਇਸ ਦੇਸ਼ ਨੂੰ ਇੱਕ ਬਹੁਤ ਇੱਕ ਵਿਕਸਿਤ ਦੇਸ਼ ਦੇ ਵੱਲ ਲੈ ਕੇ ਜਾਣਾ ਸੀ ਬਹੁਤ ਤੇਜ਼ੀ ਨਾਲ। ਤੁਹਾਡੇ ਕੋਲ ਅੱਜ ਦੁਨੀਆ ਦੀ ਸਭ ਤੋਂ ਫਾਸਟੈਸਟ ਗਰੋਇੰਗ ਇਕੋਨਮੀ ਆ, ਤੁਹਾਡੇ ਕੋਲ ਯੰਗ ਜਨਰੇਸ਼ਨ ਹੈ, ਤੁਹਾਡੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹੈ, ਪਰ ਤੁਹਾਡੀ ਰਾਜਨੀਤੀ ਇੰਨੀ ਗੰਦੀ ਰਾਜਨੀਤੀ ਹੋ ਗਈ ਹੈ ਕਿ ਦਫਾ ਕਰੋ। ਹੁਣ ਇਹਨਾਂ ਦੀਆਂ ਤੇ ਗੱਲਾਂ ਹੀ ਕੀ ਕਹਿਣੀਆਂ ਸੋ ਇਸ ਕਰਕੇ ਇਹ ਸੋਚਣ ਦੀ ਗੱਲ ਹੈ, ਪਰ ਬਹੁਤ ਘਟੀਆ ਕੰਮ ਇਹਨਾਂ ਨੇ ਕੀਤਾ। ਜਿਹੜਾ ਇਹ ਵੀਡੀਓ ਸ਼ੇਅਰ ਕਰਨ ਦਾ ਕੀ ਮਤਲਬ, ਤੂੰ ਚੀਫ ਮਿਨਿਸਟਰ ਹੈ, ਜੇ ਵੀਡੀਓ ਉੱਥੋਂ ਦੀ ਆ ਤੇ ਭਾਈ ਤੂੰ ਉਹਨਾਂ ਤੇ ਕਾਰਵਾਈ ਕਰ। ਜਿਹੜੇ ਬੰਦੇ ਇਸ ਤਰ੍ਹਾਂ ਦੇ ਘੱਟੋ ਘੱਟ ਨੋਟਸ ਤੇ ਭਿਜਵਾਉਣੇ ਚਾਹੀਦੇ ਉਹਨਾਂ ਨੇ ਚਾਹਾਂ। ਜੀ ਕਰ ਤਾਂ ਪੋਲਿਟਿਕਸ ਹੀ ਰਹੇ ਹੋ ਨਾ। ਹਾਂ ਬਿਲਕੁਲ ਉਹੀ ਤੇ ਹੈ ਨਾ ਕਿ ਕੋਈ ਮੁਤਸਵੀ ਸੋਚ ਨਾਲ ਕਰ ਰਿਹਾ ਤੇ ਕੋਈ ਉਸ ਨੂੰ ਕਾਊਂਟਰ ਦੇ ਬਣ ਰਿਹਾ। ਠੀਕ ਉਸੇ ਤਰ੍ਹਾਂ ਹੀ ਆ। ਬਿਲਕੁਲ ਕੋਈ ਨਰਿੰਦਰ ਮੋਦੀ ਦਾ ਤਲਵੇ ਚੱਟ ਕੇ ਪੱਤਰਕਾਰਤਾ ਕਰ ਰਿਹਾ ਤਾਂ ਕੋਈ ਉਹਦੀ ਅੰਨੀ ਵਿਰੋਧਤਾ ਹੀ ਕਰੀ ਜਾ ਰਿਹਾ, ਉਹ ਕਮਾਈ ਉਧਰੋਂ ਕਰੀ ਜਾ। ਜਦ ਕਿ ਜਦੋਂ ਤੁਹਾਡੇ ਕੋਲ ਸੱਤਾ ਤੁਸੀਂ ਕਾਰਵਾਈ ਕਰ ਸਕਦੇ,
ਮਿਸਾਲੀ ਕਾਰਵਾਈ ਹੋ ਸਕਦੀ ਮੈਂ ਹੈ। ਉਹੀ ਤੇ ਕਹਿ ਰਿਹਾ, ਕਰੋ ਤੁਸੀਂ ਨੋਟਸ ਭੇਜ ਕੇ ਉਹਨਾਂ ਨੂੰ ਪੁੱਛੋ। ਜੀ ਤੇ ਮਿੰਟੂ ਜੀ, ਕਾਂਗਰਸ ਤੇ ਸਪਾ ਦਾ ਪੇਚ ਫਸ ਗਿਆ ਜੀ। ਦੇਖੋ, ਇਹਨਾਂ ਦਾ ਪੇਚ ਜਿਹੜਾ ਉਹ 3-4 ਸੀਟਾਂ ਨੂੰ ਲੈ ਕੇ ਫਸਿਆ, ਅਮਰੋਹਾ, ਬਿਜਨੌਰ, ਮੁਰਾਦਾਬਾਦ। ਠੀਕ ਹੈ ਜੀ। ਦਾਵਾ ਹੈ ਕਿ ਵੀ ਸਮਾਜਵਾਦੀ ਪਾਰਟੀ ਨੇ ਇਹਨਾਂ ਨੂੰ ਛੱਡ ਕੇ 17 ਸੀਟਾਂ ਆਫਰ ਕੀਤੀਆਂ ਨੇ। ਹੁਣ ਲਖਨਊ ਪਹੁੰਚ ਗਈ ਹੈ ਰਾਹੁਲ ਦੀ ਯਾਤਰਾ। ਅਖਿਲੇਸ਼ ਨੇ ਕੱਲ ਹੀ ਕਹਿ ਦਿੱਤਾ ਸੀਗਾ ਕਿ ਜੇ ਸੀਟ ਸ਼ੇਅਰਿੰਗ ਦਾ ਮਾਮਲਾ ਨਿਬੜਿਆ ਤੇ ਮੈਂ ਜਾਊਂਗਾ, ਅਦਰਵਾਈਜ਼ ਨਹੀਂ। ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਪਹਿਲਾਂ 11 ਦੇ ਕੇ ਰਾਜੀ ਸੀ, ਫਿਰ ਚਲੋ ਉਹ ਨਿਕਲ ਗਿਆ ਜਯੰਤ ਚੌਧਰੀ, ਹੁਣ ਇਹ 17 ਦਊਗਾ। ਪਰ ਉਹਦੇ ਚ ਕੁਝ ਸੀਟਾਂ ਜਿਹੜੀਆਂ ਉਹਨਾਂ ਤੇ ਪੇਚ ਫਸਦਾ ਕਿ ਆਹ ਸੀਟਾਂ ਅਸੀਂ ਨਹੀਂ ਛੱਡਣੀਆਂ। ਤੇ ਹੁਣ ਸਵੇਰੇ ਇਹ ਸਸਪੈਂਸ ਜਿਹੜਾ ਦੂਰ ਹੋਊਗਾ ਕਿ ਕੀ ਅਖਿਲੇਸ਼ ਜਾਂਦਾ ਕਿ ਨਹੀਂ। ਪਰ ਮੈਂ ਤੁਹਾਨੂੰ ਇੱਕ ਮੁੱਕਦੀ ਗੱਲ ਦੱਸਾਂ ਜੀ, ਮੈਨੂੰ ਰਾਹੁਲ ਗਾਂਧੀ, ਠੀਕ ਹੈ, ਮੈਚਿਓਰਿਟੀ ਆਈ ਆ ਬੰਦੇ ਚ, ਥੋੜਾ ਅੱਗੇ ਨਾਲ ਉਹ ਆਪਣੇ ਆਪ ਨੂੰ ਉਹਨੇ ਨਿਖਾਰਿਆ, ਪਰ ਮੈਨੂੰ ਕਦੇ ਕਦੇ ਇਉਂ ਲੱਗਦਾ ਕਿ ਰਾਹੁਲ ਗਾਂਧੀ 24 ਵਾਲਾ ਇਲੈਕਸ਼ਨ ਲੜ ਹੀ ਨਹੀਂ ਰਿਹਾ। ਠੀਕ ਹੈ, ਉਹ ਤੇ ਤਿਆਰੀ ਕਰ ਰਿਹਾ 29 ਦੀ। ਜੀ 24 ਦਾ ਇਲੈਕਸ਼ਨ ਏਦਾਂ ਨਹੀਂ ਲੜਿਆ ਜਾਂਦਾ ਜਿੱਦਾਂ ਇਹ ਲੜ ਰਹੇ ਨੇ। ਹਾਲਾਂਕਿ ਕਾਂਗਰਸ ਇੱਕ ਬਹੁਤ ਪੁਰਾਣੀ ਪਾਰਟੀ ਹੈ, ਜਿੰਨਾ ਉਹਨਾਂ ਕੋਲ ਇਲੈਕਸ਼ਨ ਲੜਨ ਦਾ ਤਜਰਬਾ ਕਿਸੇ ਕੋਲ ਨਹੀਂ ਹੈ। ਪਰ ਉਹ 24 ਦੇ ਮੱਦੇਨਜ਼ਰ ਨਹੀਂ ਚੱਲ ਰਹੇ। ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਭਾਜਪਾ ਉੱਤੋਂ ਫੈਸਲਾ ਕਰਦੀ ਹੈ ਕਿ ਕਿਹਨੂੰ ਟਿਕਟ ਜਾਣੀ ਹੈ, ਬੂਥ ਲੈਵਲ ਤੱਕ ਕਿਸ ਤਰ੍ਹਾਂ ਪ੍ਰਬੰਧ ਕਰਨੇ ਆ, ਸਭ ਉੱਤੋਂ ਆਉਂਦਾ ਹੈ। ਲੋਕ ਸਭਾ ਦੇ ਇਲੈਕਸ਼ਨ 'ਚ ਖਾਸ ਤੌਰ ਤੇ। ਹਾਂਜੀ। ਤੇ ਇੱਥੇ ਕੀ ਹੋ ਰਿਹਾ? ਬੰਗਾਲ ਦੇ ਵਿੱਚ ਬੇੜਾ ਗਰਕ ਕਿਹਨੇ ਕੀਤਾ? ਅਧੀਰ ਰੰਜਨ ਚੌਧਰੀ ਨੇ। ਅਧੀਰ ਰੰਜਨ ਚੌਧਰੀ ਕੌਣ ਆ? ਉਹਨਾਂ ਦਾ ਜਿਹੜਾ ਕਾਂਗਰਸੀ, ਜਿਹੜਾ ਕੋਈ ਖਾਸ ਲੀਡਰ ਨਹੀਂ ਹੈਗਾ। ਤੁਸੀਂ ਕਮਲਨਾਥ ਨੂੰ ਇਹ ਕਹਿੰਦੇ ਬੜਾ ਵੱਡਾ ਲੀਡਰ, ਮੈਨੂੰ ਦੱਸੋ ਛਿੰਦਵਾੜਾ ਛੱਡ ਕੇ ਇਹਦੇ ਕੋਲ ਕੀ ਹੈ ਮੱਧ ਪ੍ਰਦੇਸ਼ 'ਚ? ਉਹ ਨਾ ਹੀ ਵੱਡੇ ਹੁੰਦੇ ਆ। ਜੀ ਕਦੇ ਡਾਟਾ ਕੱਢ ਕੇ ਵੇਖੋ ਇਹਨਾਂ ਦਾ। ਅਧੀਰ ਰੰਜਨ ਚੌਧਰੀ ਹੋਰਾਂ ਨੇ ਬੰਗਾਲ 'ਚ, ਪਰ ਉਹ ਬੰਗਾਲ 'ਚ ਕਦੇ ਤੇ ਉਹ ਲੱਗਦਾ ਕਿ ਇਹ ਕਾਂਗਰਸੀ ਹੋ ਕੇ, ਜਿਵੇਂ ਕਮਲਨਾਥ ਹੈ, ਇਹ ਕੋਈ 2-3 ਹੋ ਰਿਹਾ, ਇਹ ਬੈਟਿੰਗ ਭਾਜਪਾ ਵੱਲੋਂ ਹੀ ਕਰ ਰਿਹਾ। ਮੱਧ ਪ੍ਰਦੇਸ਼ ਹਾਰਨ ਦਾ ਕਾਰਨ ਇੱਕ ਬਹੁਤ ਵੱਡਾ ਕਮਲਨਾਥ ਹੈ, ਕਦੇ ਬਰੀਕੀ 'ਚ ਤੁਹਾਨੂੰ ਦੱਸੂ। ਜੀ ਬਿਲਕੁਲ। ਤੇ ਆ ਹੁਣ ਇੱਥੇ ਸਲਮਾਨ ਖੁਰਸ਼ੀਦ ਅੜਿਆ ਪਿਆ ਯੂਪੀ 'ਚ। ਜਦੋਂ ਤੁਸੀਂ ਲੋਕਲ ਲੈਵਲ ਦੇ ਇਸ ਤਰ੍ਹਾਂ ਦੇ ਲੀਡਰ ਜਿਹੜੇ ਆ, ਕਿਉਂਕਿ ਉੱਥੇ ਡਰਾਈਵਿੰਗ ਸੀਟ ਤੇ ਤਾਂ ਅਖਿਲੇਸ਼ ਜਾਏਗਾ ਹੀ ਜਾਏਗਾ। ਜਦੋਂ ਹੁਣ ਤੁਸੀਂ ਲੋਕਲ ਲੀਡਰ ਦੀ ਰਾਏ ਨਾਲ ਹੀ ਚੱਲਣਾ ਹੈ, ਫਿਰ ਮੈਂ ਤਾਂ ਹੀ ਕਹਿ ਰਿਹਾ ਇਹ ਤਿਆਰੀ ਇਉਂ ਲੱਗਦਾ 24 ਦੀ ਨਹੀਂ, ਇਹ ਤੇ 29 ਦੀ ਜਾਂ ਕਦੇ ਲੱਗਦਾ 34 ਦੀ ਕਰੀ ਜਾਂਦੇ ਆ। ਜੀ ਉਦੋਂ ਵੇਖਾਂਗੇ ਕੀ ਬਣਦਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।